अस्सलाम वालेकुम नाज़रीन, मैं ਤੁਹਾਡਾ ਆਪਣਾ ਫੈਸਲ ਅਹਿਮਦ ਤੇ ਤੁਸੀਂ ਦੇਖ ਰਹੇ ਹੋ ਸੱਜਾਦ ਜਾਨੀ ऑफिशियल ਚੈਨਲ ਨੂੰ। ਸਾਡੀ ਪੂਰੀ ਟੀਮ ਦੇ ਨਾਲ ਬਹੁਤ ਪਿਆਰਾ ਐਕਟਰ ਮਿੱਠਾ ਪੁਰੀਆ ਤੇ ਬਹੁਤ ਹੀ ਹਰ ਦਿਲ ਅਜ਼ੀਜ਼ ਸ਼ਖਸੀਅਤ ਅਜਮਲ ਫਰੀਦ। ਸੋਹਣੀ 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 मेरी बारी नहीं क्या हर दिल अजीज शख्सियत मेरी बारी नहीं क्या ਉਹ ਲੋਕਾਂ ਨੂੰ ਪਤਾ ਯਾਰ ਮੁਹੱਬਤ ਕਰਦੇ ਨੇ। अजमल सोनी सोनी मीन्स खूबसूरत। आज मैं थोड़ा सा यानी कि बात बताता चलूँ नाज़रीन, प्रोग्राम तो हम करते ही हैं तो एक मैसेज भी साथ साथ होना चाहिए। यार इस बंदे का भाई फैसल पर तेरी ਤੁਹਾਡੀ ਸਮਝ ਨਹੀਂ ਆਉਂਦੀ ਵੀ ਯਾਰ ਤੁਹਾਡੇ ਕੋਲ ਕਿਹੜਾ ਐਸੇ ਰਾਈਟਸ ਆ, ਕਿਹੜੀ ਜਿਹੜੀ ਤੁਹਾਡੇ ਕੋਲ ਵਜ਼ਾਰਤ ਆ, ਕਿਹੜਾ ਐਸਾ ਤੁਹਾਡੇ ਕੋਲ ਅਹੁਦਾ ਵਾ ਕਿ ਤੁਸੀਂ ਡੇਲੀ ਹਰ ਸ਼ੋਅ 'ਚ ਅਸੀਂ ਦੇਖਿਆ ਕਿ ਮੈਸੇਜ ਦਿੰਦੇ ਆ। ਯਾਰ ਦੁਨੀਆ ਨੂੰ ਪਤਾ ਵਾ ਲੋਕ ਬਾਸ਼ਊਰ ਆ, ਆਪਣੀ ਮੁੱਕ ਦੀ ਗੱਲ ਮੁਕਾਓ ਆ। अच्छा मैसेज फैसल साहब तुम हर प्रोग्राम तू केड़ा पैकेज करा लिया, कुछ एंड वाला पैकेज करा लिया, किते केड़ा पैकेज करा लिया, किते 100 साल पैकेज करा लिया। वो गल दसो हदायत वाली कोई तरीके वाली आवाम नूं समझ लगे मैसेज वो आप ही दे दांगे मैसेज। अच्छा मैं अगे तुहानूं दसदा जावां, बंदे दा मकसद सिर्फ दरवाज़ा खड़काना हुंदा, दरवाज़ा तोड़ना नहीं हुंदा, ठीक है ना। तो तुसी साडी सलाह करते रहा करो नाज़रीन। मैं माशाअल्लाह काफ़ी ज़्यादा कंट्रोल कर रहा हूँ अपने पेट ते। मेरे पिछले प्रोग्रामों के शर्ट के बटन खुले रह गए थे, जिसकी वजह तो दोस्तों ने काफ़ी ज़्यादा खुले नहीं से रह गए। भाई झूठ नहीं बोलना, ਤੁਹਾਡਾ ਢਿੱਡ ਹੀ ਇਸ ਕਿਸਮ ਦਾ ਜਿਵੇਂ ਤੰਦੂਰ ਤੇ ਦਾਵੜਾ ਮੂੰਹ ਮਾਰਿਆ ਵਾ। ਤੁਹਾਡੀ ਸ਼ਰਟ ਦੇ ਬਟਨ ਟੈਟ ਹੋ ਕੇ ਧੁੰਨੀ ਨਜ਼ਰ ਆਉਣ ਰਹੀ ਸੀ ਤੁਹਾਡੀ ਬਨੇਨਾ। ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਯਾਰ ਡਾਈਟ ਕਰਿਆ ਕਰੋ। ਕਾਂ ਤੁਹਾਡੀ ਧੁੰਨੀ ਆ ਕੱਟੇ ਦੀ ਅੱਖ ਲੱਗਣ ਡੀ ਸੀ, ਇੰਨੀ ਸ਼ਰਟ ਨਾਲ ਜੁੜੀ ਸੀ ਏਡੀ ਸਾਰੀ शर्ट। हाँ ठीक है तो मैं कंट्रोल करांगा। मैं बकायदा तौर पर जिम जा रहा हाँ। मैं बड़ी मेहरबानी तुहाडी कि मुहब्बत करदे हो तुसीं साडी। ਜਿੱਦਣ ਦੇ ਇਹ ਜਿਮ ਜਾ ਰਹੇ ਨਾ ਉਹਨੇ ਇਹ ਕਹਿਤਾ ਕਾਲ ਕਰਕੇ ਘਰ ਵੀ ਰਾਮੇ ਨੂੰ ਵਾਪਸ ਬੁਲਾ ਲਓ। ਜਿੱਦਣ ਜਿਮ ਆਉਂਦਾ ਸਾਡਾ ਸਮਾਨ ਘਟੀ ਜਾਣ ਡਿਆ ਵਾ। ਇੱਧਰ ਇਹਨੇ ਆਪਣਾ ਜਿਮ ਪਾਉਣਾ ਨਾ ਡੇਲੀ ਚੁੱਕ ਲਈ ਆਉਂਦੇ ਥੋੜਾ ਥੋੜਾ। अच्छा तुसीं कह रहे मैं जिम जा रहा कि उन्होंने सफेदी का ठेका दिता ਤੁਹਾਨੂੰ ਜਿਮ ਕੀ ਲੈਣ ਜਾਣੇ ਮੈਨੂੰ ਦੱਸੋ ਸਹੀ। ਫਰਕ ਤਾਂ ਪੈਣੀ ਨੇ, ਛਾਈਆਂ ਹੀ ਵਧਣਗੀਆਂ। ਉੱਥੇ ਜਾ ਕੇ ਸਿਰ ਸਿਗਰ ਲਾ ਕੇ ਬੈਠੇ ਰਹਿੰਦੇ ਸਾਰੀ ਰਾਤ। ਜਿਮ 'ਚ ਗਾਰਡ ਲੱਗੇ ਆ ਵੀ ਜਾਗਦੇ ਰਹਿੰਦੇ। ਸੁਸਤੀ ਤੈਨੂੰ ਇੰਜ ਪਈ ਵੀ ਤਾਂ ਰਾਤ ਲਾ ਕੇ ਆਇਆ ਜਿਮ 'ਚ। यार सुस्ती नहीं, गल मेरा ना दिल टुटा है। ਹਾਏ ਹੈ ਨਾਜ਼ਰੀ गल्लां दो ही होंदियां ने। मैं अक्सर करता हुन्ना कि या दिल च उतर जाओ या दिलों उतर जाओ। वाह तो काफ़ी लोग ने मेरे दिल च उतरे तो मैं उन्होंने बड़ी मुहब्बत करता वां, लेकिन मेरे च हिम्मत नहीं पई। मैं बैठक दे विच दोस्तां दे नाल बैठा वां, अपनी ही बैठक दे विच, अपने ही घर बैठक दे विच दोस्त अहबाब बैठे ने, चाय वगैरह असीं पी रहे हैं। ਆਪਣੀ ਬੈਠ ਕੇ ਬੈਠੇ ਤੇ ਸਕੇ ਅੱਬਾ ਜੀ ਨੇ ਆ ਕੇ ਕਹਿੰਦਾ ਚੱਲ ਪੁੱਤ ਘਰ ਚੱਲ ਆਪਣੇ ਚੱਲ। ਨਾਜ਼ਰੀਨ ਬੈਠਕ 'ਚ ਕਹਿੰਦਾ ਬੈਠੇ ਯਕੀਨ ਕਰੋ ਇਹਦੀ ਬੈਠਕ 'ਚ ਬੰਦਾ ਹੱਥ ਖੋਲ ਕੇ ਨਹੀਂ ਕਿਸੇ ਨੂੰ ਮਿਲ ਸਕਦਾ। ਐਡੀ ਛੋਟੀ ਬੈਠਕ ਆ, ਸਿਰਫ ਸਾਈਕਲ 2 ਲੱਗਦੇ ਆ, ਉਹ ਵੀ ਬਾਹਰੋਂ ਖਲੋ ਗਏ ਆ ਕੈਰੀਅਰ ਤੋਂ ਫੜ ਕੇ ਪਿੱਛੇ ਤੇ ਬੰਦਾ ਬਾਹਰ। ਤੇ ਅਸੀਂ ਦੋਸਤ ਬੈਠੇ ਹਾਂ ਤੇ ਯਾਰ ਮੋਬਾਈਲ ਚੁੱਕਿਆ ਹੈਗਾ ਮੇਰਾ। ਉੱਥੇ 6 ਦੋਸਤ ਬੈਠੇ ਸੀ ਅਸੀਂ, ਮੋਬਾਈਲ ਚੁੱਕਿਆ ਗਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੇਰਾ ਮੋਬਾਈਲ ਸੀਗਾ, ਮੇਰਾ ਮੋਬਾਈਲ ਦੇਣਾ। ਤੇ ਕੋਈ ਵੀ ਨਾ ਮੰਨਿਆ। ਸਾਰੇ ਕਹਿੰਦੇ ਜੀ ਯਾਰ ਇਹ ਕੀ ਹਰਕਤ ਕਰਨ ਦੇ, ਖਾਰਿਸ਼ ਹੋ ਰਹੀ ਹੱਥ 'ਚ। ਸਾਡੇ ਅੱਜ ਕੱਲ੍ਹ ਖਾਰਿਸ਼ ਬਹੁਤ ਹੁੰਦੀ ਹੈ। ਖਾਰਸ਼ ਕੈਮੀਕਲ ਵਾਲੀ ਹੋਣ ਡਈ ਸੀ ਨਾ ਤੁਹਾਡੇ। ਤੇ ਮੇਰਾ ਮੋਬਾਈਲ ਚੁੱਕਿਆ ਗਿਆ। ਮੇਰੇ ਜਿੰਨੇ ਅਸੀਂ 6 ਦੋਸਤ ਬੈਠੇ ਸੀਗੇ। 6 ਦੇ 6 ਚੋਰ ਸੀਗੇ। ਨਹੀਂ 6 ਦੋਸਤ ਚੋਰ ਨਹੀਂ। ਉਹ ਤੋਂ ਮਜ਼ੇਦਾਰੀ ਦੀ ਗੱਲ ਨਾਜ਼ਰੀਨ ਹੈ, ਸਾਰੇ ਘਰੇਲੂ ਚੋਰ ਸੀਗੇ, ਫੈਮਿਲੀ ਚੋਰ ਸੀਗੇ। ਅੱਛਾ ਵੈਸੇ ਸਾਹਿਬ ਮੋਬਾਈਲ ਤੁਹਾਡਾ ਚੁੱਕਿਆ ਗਿਆ, ਇਹ 'ਚ ਮਜ਼ੇਦਾਰੀ ਵਾਲੀ ਕਿਹੜੀ ਗੱਲ ਤੁਸੀਂ ਆਵਾਮ ਨੂੰ ਕਿਹਾ ਨਾਜ਼ਰੀਨ ਬੜੀ ਮਜ਼ੇਦਾਰ ਵਾਲੀ? ਇਹ ਤਾਂ ਨੁਕਸਾਨ ਹੋਇਆ ਤੁਹਾਡਾ। ਕਾਹਦੀ ਮਜ਼ੇਦਾਰ? ਮਿਸਾਲ ਕਿ ਬੁਰਕੀ ਲਾ ਲਈ ਮੋਬਾਈਲ ਦੀ ਤੁਸੀਂ। ਉਹ ਮਜ਼ੇਦਾਰ ਦੀ ਗੱਲ ਇਸ ਤੋਂ ਮੋਬਾਈਲ ਬੰਦ ਸੀਗਾ, ਮੋਬਾਈਲ 'ਚ ਬੈਟਰੀ ਵੀ ਨਹੀਂ ਸੀ, ਉਦੋਂ ਸਪੀਕਰ ਵੀ ਸੜਿਆ ਸੀਗਾ ਤੇ ਆਈਸੀ ਦਾ ਵੀ ਕੰਮ ਕਰਾਉਣ ਵਾਲਾ ਸੀ। ਉਹ ਚੁੱਕੇਗਾ ਤਾਂ ਮਜ਼ੇਦਾਰ ਵਾਲੀ ਗੱਲ ਹੈ। ਨਹੀਂ ਨਹੀਂ ਇਹ ਨਹੀਂ ਗੱਲ ਹੈ। ਮੋਬਾਈਲ ਮੇਰਾ ਚੁੱਕਿਆ ਗਿਆ ਤੇ ਮੇਰਾ ਇੱਕ ਦੋਸਤ ਕਹਿੰਦਾ ਜੀ ਸਾਰੇ ਜਣੇ ਤਲਾਸ਼ੀ ਦੇਣਗੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤਲਾਸ਼ੀ ਨਹੀਂ ਮੈਂ ਲੈਣੀ ਕਿਸੇ ਦੀ ਵੀ, ਅਗਰ ਹੈ ਤਾਂ ਇੱਥੇ ਕਿਤੇ ਹੀ ਹੋਣਾ, ਕਿਹੜਾ ਗਏ ਆ ਕਿਤੇ। ਕਹਿੰਦਾ ਜੀ ਫੈਸਲ ਭਾਈ ਨਹੀਂ ਯਾਰ ਮੈਂ ਤਲਾਸ਼ੀ ਤੋਂ ਬਗੈਰ ਜਾਨ ਨਹੀਂ ਦੇਣਾ ਕਿਸੇ। ਹਾਏ ਹਾਏ ਹਾਏ। ਤੇ ਉਹ ਕਰੈਕਟਰ ਨੇ ਸਾਰਿਆਂ ਦੀ ਤਲਾਸ਼ੀ ਲਈ। ਮੈਂ ਕਿਹਾ, ਮੈਂ ਪਹਿਲੇ ਸਮਝਿਆ, ਮੈਂ ਕਿਹਾ ਸ਼ੁਗਲ ਹੈਗਾ ਉਹਨੀ ਕੋਈ ਜੁਰਮਾਨਾ ਪਾ ਦੇਣਗੇ। ਤੇ ਅਕਸਰ ਯਾਨੀ ਕਿ ਜੁਰਮਾਨਾ ਪੈ ਜਾਂਦਾ, ਪੀਜ਼ਾ ਖਵਾਤਾ ਜਾਂ ਫਿਲਮ ਵਗੈਰਾ ਵਿਖਾਤੀ ਦੋਸਤਾਂ ਨੂੰ। ਲੇਕਿਨ ਉਹ ਦਿਨ ਯਾਨੀ ਕਿ ਉਹਨੇ ਸਾਰਿਆਂ ਦੀ ਤਲਾਸ਼ੀ ਲਈ ਹੈ ਤੇ ਕਿਸੇ ਕੋਲ ਮੋਬਾਈਲ ਨਹੀਂ ਲਿਖ ਲਿਆ। ਉਹ ਐਂਡ ਤੇ ਜਾਣ ਲੱਗਾ ਤੇ ਮੈਨੂੰ ਕਹਿੰਦਾ ਜੀ ਫੈਸਲ ਭਾਈ ਤੁਸੀਂ ਮੇਰੀ ਵੀ ਤਲਾਸ਼ੀ ਲੈ ਸਕਦੇ ਹੋ। ਮੈਂ ਉਹਦੀ ਵੀ ਤਲਾਸ਼ੀ ਲਈ ਹੈ, ਉਹਦੇ ਕੋਲ ਵੀ ਮੋਬਾਈਲ ਨਹੀਂ ਹੈ। ਅੱਛਾ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਯਾਰ ਮੋਬਾਈਲ ਗਿਆ ਤੇ ਗਿਆ ਕਿੱਥੇ? ਆਪਸ 'ਚ ਬੈਠੇ ਆ ਯਾਰ ਦੋਸਤ ਦਾ ਬਾਪ, ਬਾਹਰਲਾ ਜੀ ਕੋਈ ਹੁੰਦਾ ਤੁਸੀਂ ਕਹਿੰਦੇ ਸੀਗੇ ਕਿ ਯਾਰ ਠੀਕ ਹੈ, ਲੇਕਿਨ ਮੋਬਾਈਲ ਦਾ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ। ਮਜ਼ੇਦਾਰੀ ਦੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸ ਰਿਹਾ। ਓ ਯਾਰ ਭਾਈ ਇਹ ਗੱਲ ਦਾ ਮਕਸਦ ਕੀ ਸੀਗਾ? ਮਕਸਦ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਪੈਗਾਮ ਦੇ ਰਿਹਾ ਹਾਂ ਕਿ ਚੋਰੀ ਕਰਨਾ
बुरी बात है। ਇੱਥੇ ਕਿਹਨੂੰ ਚੋਰੀ ਕੀਤੀ ਹੈ ਤੁਸੀਂ ਸਾਨੂੰ ਸੁਣਾਉਣਾ ਹੈ ਲਾਵਾ ਫਿਰ मेरा मोबाइल रख जो सराहने थले, ਨਾਲ ਜੋੜਾ ਜੁੱਤੀ ਦਾ ਰੱਖ ਜਾਓ, ਇੱਕ ਸੂਟ ਰੱਖ ਜਾਓ, ਨਾਲ ਮਠਿਆਈ ਦਾ ਡੱਬਾ ਰੱਖ ਜਾਓ, ਛੋਟਾ ਲੀਲਾ ਰੱਖ ਜਾਓ, ਤੌਲੀਆ ਰੱਖ ਜਾਓ, ਕਾਲਾ ਕੁੱਸਾ ਰੱਖ ਜਾਓ। और नहीं यार ਇੱਕ ਕੂੜੇ ਵਾਲਾ ਵਾਲ ਡਰਮ ਲਿਖ ਜੋ ਨਾਜ਼ਰੀਨ ਇਦਾਂ ਦਾ ਹੀ। मेरा मोबाइल सराहने थले रख दो, चुप करके आ गए जिदे को भी आ, क्योंकि मेरी बैठक ओपन ही रही है। वो और आम खास आदमी ਲਈ ਉਹ बैठक खुली रही है। ਉੱਥੇ ਇੱਕ ਮੁਲਾਜ਼ਮ ਰੱਖਿਆ बैठक ਦੇ ਵਿੱਚ, ਉਹਨੂੰ ਐਡਵਾਈਸ ਕੀਤੀ ਹੈ ਇੱਥੇ ਜਿਹੜਾ ਵੀ ਕੋਈ ਮੁਸਾਫਰ ਆਵੇ, ਕੋਈ ਬੰਦਾ ਆਵੇ, ਉਹਨੂੰ ਖਾਣੇ ਤੋਂ ਬਗੈਰ ਨਹੀਂ ਜਾਣ ਦੇਣਾ, ਰੋਟੀ ਤੋਂ ਬਗੈਰ, ਖਾਣੇ ਤੋਂ ਬਗੈਰ, ਚਾय ਪਾਣੀ ਤੋਂ ਬਗੈਰ ਨਹੀਂ ਜਾਣ ਦੇਣਾ। ਉੱਥੇ ਇਹ ਕੰਮ ਮੈਂ ਸ਼ੁਰੂ ਕੀਤਾ ਹੋਇਆ। ਇਹ ਮੌਲਾਨਾ ਅਬਦੁਲ ਸਤਾਰ ਈਦੀ ਸਾਹਿਬ ਦੇ ਖਾਲੂ ਸੀ ਤੁਹਾਡੇ? ਨਹੀਂ ਖਾਲੂ ਤਾਂ ਨਹੀਂ ਸਨ, ਲੇਕਿਨ ਉਹ ਹਰ ਦਿਲ ਅਜ਼ੀਜ਼ ਸ਼ਖਸੀਅਤ ਸਨ। ਮੈਂ ਉਹਨੂੰ ਕਹਿ ਰਿਹਾ ਹਾਂ ਕਿ ਸਰਾਣੇ ਥੱਲੇ ਮੋਬਾਈਲ ਰੱਖ ਜੇ ਤੇ ਉੱਥੋਂ 10,000 ਰੁਪਏ ਚੁੱਕ ਲਵੇ ਜਿਹਦੇ ਕੋ ਵੀ ਆਵੇ। ਪਹਿਲੀ ਤਾਂ ਗੱਲ ਨਾਜ਼ਰੀਨ ਇਹ ਕਹਿੰਦਾ ਮੋਬਾਈਲ 2500 ਵਾਲਾ। ਦੂਸਰੀ ਰਹੀ ਗੱਲ ਇਹ ਵੀ ਕਹਿੰਦਾ ਵੀ ਮੁਸਾਫਰ ਆਉਂਦੇ ਬੈਠਕ ਚ ਇੰਜ ਇਹਦੀ ਏਡੀ ਛੋਟੀ ਬੈਠਕ ਹੈ, 4 ਭਰਾਵਾਂ ਤੇ ਖਲੋ ਕੇ ਸੌਂਦੇ ਰਾਤ ਨੂੰ। ਯਕੀਨ ਕਰ ਲਓ ਇੱਕ ਦੂਸਰੇ ਦੇ ਖਾਬ ਦੇਖਣ ਡਏ ਹੁੰਦੇ, ਇਹਦਾ ਉਹਨੂੰ ਆ ਰਿਹਾ, ਉਹਦਾ ਇਹਨੂੰ ਆ ਰਿਹਾ। ਯਾਰ ਇਹਦੀ ਬੈੱਡ ਕਿਹੜੀ ਛੋਟੀ ਆ, ਤੁਸੀਂ ਨਾ ਅੰਦਰ ਵੜ ਕੇ 2 ਬੰਦੇ ਜੱਫੀ ਨਹੀਂ ਪਾ ਸਕਦੇ, ਤੁਹਾਡੇ ਲੱਗਣਾ ਲੱਗਣਗੀਆਂ ਜਦੋਂ ਐਂ ਬਾਜ਼ੂ ਕਰੋਗੇ। ਯਾਰ ਲੂਡੋ ਨਹੀਂ ਖੁੱਲਦੀ ਇਹਦੀ ਬੈੱਡ ਕੀ ਪੂਰੀ, ਇਹਦੀ ਤੰਗ ਬੈਠਕ ਆ। ਨਹੀਂ ਤੇਰੇ ਘਰ ਤੇ ਡਬਲ ਵਿਕਟ ਹੁੰਦਾ ਨਾ। ਉਹ ਯਾਰ ਇਸ ਗੱਲ ਦਾ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੈਗਾ, ਹੋਮ ਵੀ ਪਤਾ ਗੱਲ ਕੀਤੀ ਤੁਸੀਂ। ਇਹਦੀ ਬੈਠਕ ਚ ਨਾਜ਼ਰੀਨ ਲਾਰਜ ਪੀਜ਼ਾ ਲੈ ਕੇ ਆਇਆ ਬੰਦਾ, ਯਕੀਨ ਕਰੋ ਐਂ ਟੇਡਾ ਕਰਕੇ ਲਗਾਇਆ। ਹਾਂ ਬਹੁਤ ਏਡੀ ਛੋਟੀ ਬੈਠਕ। ਮੈਂ ਤੁਹਾਨੂੰ ਕਿਹਾ ਅਕਸਰ ਮੈਂ ਇਹਨਾਂ 'ਚ ਬਹਿ ਕੇ ਆਪਣੇ ਆਪ ਨੂੰ ਇੰਜ ਦਾ ਸਮਝਦਾ ਕਿ ਮੈਂ ਬਹੁਤ ਦੁਨੀਆ ਦਾ ਗਰੀਬ ਤਰੀਨ ਬੰਦਾ ਮੈਂ ਇਹਨਾਂ 'ਚ। ਯਾਰ ਇਹਨਾਂ ਗੱਲਾਂ ਦਾ ਮਕਸਦ ਕੀ ਸੀ ਜਿਹੜੀ ਤੁਸੀਂ ਕੀਤੀਆਂ ਦੱਸੋ? ਗੱਲਾਂ ਦਾ ਮਕਸਦ ਹੈ ਕਿ ਯਾਰ ਚੋਰੀ ਕਰਨਾ ਬਹੁਤ ਬੁਰੀ ਚੀਜ਼ ਹੈ। ਉਸ ਤੋਂ ਬਾਅਦ ਇਸ ਦਫ਼ਤਰ ਦੇ ਵਿੱਚ, ਇੱਥੇ ਆਫਿਸ ਦੇ ਵਿੱਚ ਮੇਰੀ ਰੰਗ ਚਿੱਟਾ ਕਰਨ ਵਾਲੀ ਕਰੀਮ ਚੋਰੀ ਹੋਈ, ਠੀਕ ਹੈ, ਤੇ ਮੈਂ ਗਰੰਟਡ ਕਹਿਣਾ ਵਾਂ ਕਿ ਮਿੱਠੇ ਨੇ ਚੁੱਕੀ ਹੈ, ਠੀਕ ਹੈ। ਤੇ ਚੋਰੀ ਕਰਨਾ ਬਹੁਤ ਬੁਰੀ ਗੱਲ ਹੈ, ਪੁੱਛ ਕੇ ਲੈ ਲਓ ਯਾਰ, ਮੈਂ ਮਨਾ ਕਰ ਦੇਣਾ। ਯਾਰ ਭਾਈ ਅਸਲ ਵਿੱਚ ਸੁਣ ਗੱਲ ਸ਼ੋਅ ਕਰੋ, ਤੁਸੀਂ ਇਹ ਕਿਹੜੀ ਹਰਕਤ ਕਰ ਰਹੇ ਹੋ? ਤੁਹਾਡੀ ਕਰੀਮ ਕੀ ਕਰਨੀ ਹੈ? ਮੇਰਾ ਤਾਂ ਅਲਹਮਦੁਲਿਲਾ ਆਪਣਾ ਰੰਗ ਸਾਫ਼ ਆ। ਇਹ ਹੁਣ ਹੋਇਆ ਵਾ, ਤੁਹਾਡਾ ਨਹੀਂ ਹੋਇਆ ਭਾਈ ਜਾਨ। 3-4 ਦਿਨ ਬਾਅਦ ਜਾ ਕੇ ਰੰਗ ਚਿੱਟਾ ਹੁੰਦਾ, ਫਰਕ ਪੈਂਦਾ ਜੇ। ਤੇ 2 ਦਿਨ ਮੈਂ ਲਾਈ ਪ੍ਰੋਪਰ, ਆ ਤੇਰੇ ਵੇਖ ਲੈ ਸਾਫ਼ ਹੋਈ ਜਾ ਰਿਹਾ ਨਾ ਰੰਗ। ਤੇ ਮੈਂ ਕਿਹੜਾ ਇਹਨੂੰ ਮਨਾ ਕਰ ਦੇਣਾ, ਪੁੱਛ ਕੇ ਲੈ ਲਵੇ ਮੇਰੇ ਕੋਲੋਂ। 2200 ਰੁਪਏ ਦੀ ਕਰੀਮ ਤੇ ਤੋਂ 2200 ਰੁਪਏ ਬਹੁਤਾ ਵਾ। ਪਹਿਲੇ ਮੈਨੂੰ ਇਹ ਦੱਸ ਕਿੰਨੇ ਦੀ ਕਰੀਮ ਆ? 2200 ਰੁਪਏ ਦੀ। ਉਹ 6-7 ਕਰੀਮਾਂ ਪਾ ਕੇ ਬਣਾਈ ਸੀਗੀ। ਉਹ ਰੰਗ ਸਫੈਦ ਕਰਨ ਵਾਲੀ ਹੈ ਕਿ ਖੂਨ ਸਫੈਦ ਕਰਨ ਵਾਲੀ ਹੈ ਏਡੀ ਮਹਿੰਗੀ ਕਰੀਮ? ਨਹੀਂ ਭਾਜੀ, ਤੇ ਬੜਾ ਹੀ ਯਾਨੀ ਕਿ ਦੁੱਖ ਹੋਇਆ। ਅੱਜ ਕੱਲ੍ਹ ਮੇਰਾ ਜ਼ਿਹਨ ਵੀ ਕੰਮ ਨਹੀਂ ਕਰ ਰਿਹਾ, ਮੈਂ ਬੜਾ ਪਰੇਸ਼ਾਨ ਰਹਿਣਾ ਵਾ। ਤੁਸੀਂ ਆਪ ਵੀ ਕਿਹੜਾ ਕੋਈ ਕੰਮ ਕਰ ਰਹੇ, ਤੁਸੀਂ ਆਨ ਏਅਰ ਗੱਲ ਕਹਿਣੇ ਉਹ ਯਾਰ ਮੈਂ ਕਹਿਣਾ ਵੀ ਤੁਸੀਂ ਤੁਹਾਡੀ ਕਰੀਮ ਮਿੱਠੇ ਨੇ ਚੁੱਕੀ ਹੈ। ਮੈਂ ਯਾਰ ਚੋਰ ਵਾਂ ਤੂੰ ਚੋਰ ਨਹੀਂ ਹੈਗਾ। ਤੇ ਫਿਰ ਯਾਰ ਇਹ ਕਿਹੜੀ ਗੱਲ ਕਹਿਣ ਵਾਲੀ ਹੋ ਗਈ? ਚੋਰ ਨਹੀਂ, ਮੈਂ ਨਹੀਂ ਕਹਿੰਦਾ ਕਿ ਤੂੰ ਚੋਰ ਹੈ, ਮਜ਼ਾਕ ਨਾ ਚੁੱਕੀ ਹੋਣੀ, ਦੇ ਦੇ ਵਾਪਸ। ਉਹ ਯਾਰ ਜਾਣ ਦੇ ਭਾਜੀ, ਅੱਲਾ ਮਾਫੀ ਦੇਵੇ। ਆੜੂ ਤੂੰ ਕਹਿਣਾ ਰੰਗ ਚਿੱਟਾ, ਮੇਰੀ ਸ਼ਾਦੀ ਹੋਈ ਹੈ, ਮੇਰੇ ਕੋਲ ਆਪਣਾ ਹਲ ਵਿਆਹ ਦਾ ਸਮਾਨ ਨਹੀਂ ਮੁੱਕਣ ਡਿਆ, ਮੇਕਅਪ ਦਾ ਸਮਾਨ ਢੇਰ ਲੱਗਾ ਪਿਆ। ਕਿੱਟ ਮੇਕਅਪ ਕਿੱਟ ਭਰੀ ਆਈ ਆ ਤੇ ਤੂੰ ਪਾਤੀ ਕਰੀਮ ਉੱਤੇ ਪਾਤੀ। ਯਾਰ ਮਿੱਠਾ, ਮੈਂ ਯਾਰ ਮੇਰਾ ਦਿਲ ਪਤਾ ਨਹੀਂ ਕੀ ਗੱਲ, ਇੱਕ ਤੁਹਾਡਾ ਜਦੋਂ ਦਿਲ ਗਵਾਈ ਦੇਵੇ ਨਾ, ਮੇਰਾ ਦਿਲ ਗਵਾਈ ਦਿੰਦਾ ਕਿ ਇਹਨੇ ਚੁੱਕੀ ਹੈ। ਤੇਰਾ ਦਿਲ ਗਵਾਈ ਦੇ ਰਿਹਾ, ਤੇਰਾ ਰੰਗ ਨਹੀਂ ਸਾਫ਼ ਹੋਣਾ। ਮੇਰਾ ਰੰਗ ਨਾ ਤੇਰਾ ਕਰੀਮ ਨਾ ਸਾਫ਼ ਹੋਣਾ, ਰੰਗ ਨਾ ਉਭਰਨਾ ਹੋਣਾ। ਕਿਹਦੇ ਨਾਲ ਹੋਣਾ? ਕਿਤੇ ਅੱਲਾ ਕਰੀਮ ਆ, ਕਿਤੇ ਤੇ ਰਹਿਮ ਕਰ ਦੇਵੇ। ਨਹੀਂ ਮੈਂ ਉਹੀ ਕਹਿਣ ਡਿਆ ਮਿੱਠਾ ਜੀ ਕਿ ਜਦੋਂ ਵੀ ਕੋਈ ਸ਼ੈ, ਮੇਰੀ ਖਾਸ ਤੌਰ ਤੇ ਜਿੰਨੇ ਵੀ ਸ਼ੈ ਲੈਣੀ ਹੈ ਨਾ, ਤੁਸੀਂ ਸਾਰੇ ਹੀ ਬੈਠੇ ਹੋ ਯਾਰ, ਮੇਰੇ ਕੋਲ ਪੁੱਛ ਕੇ ਲੈ ਲਵੋ, ਮੈਂ ਨਾ ਨਹੀਂ ਕਰਾਂਗਾ ਤੁਹਾਨੂੰ। ਤੁਸੀਂ ਮੇਰੇ ਵੀਰ ਹੋ, ਭਰਾ ਹੋ। ਨਹੀਂ ਤੂੰ ਕਿਹੜਾ ਮਾਠ ਤੂੰ ਬਣਾਇਆ ਵੀ ਮੇਰੇ ਕੋਲ ਪੁੱਛ ਕੇ ਲੈ ਲਿਓ? ਤੂੰ ਇੱਕ ਘਰੋਂ ਰੋਟੀ ਲੈ ਕੇ ਉਹਨਾਂ ਕਿਤੇ ਉਹ ਵੀ ਘੁੱਗੂ ਜਿਹਾ ਬਣਾ ਕੇ ਵੀ ਮੇਰੇ ਕੋਲ ਪੁੱਛ ਕੇ ਲੈ ਲਓ। ਬੜਾ ਕਿਤੇ ਤੁਹਾਡਾ ਨਾਮ ਨਾ ਫੈਸਲ ਸਖੀ ਨਹੀਂ ਹੈਗਾ ਵੀ ਤੁਸੀਂ ਹਰ ਸ਼ੈ ਵੰਡੀ ਆਉਣ ਰਹੇ ਹੋ, ਡੋਨੇਸ਼ਨਾਂ ਕਰ ਰਹੇ ਹੋ। ਅੱਜ ਕੱਲ੍ਹ ਮੇਰੀਆਂ ਇੰਨੀਆਂ ਕੁ ਚੋਰੀਆਂ ਹੋਣ ਡਈਆਂ ਨੇ ਨਾ, ਪਤਾ ਨਹੀਂ ਯਾਰ ਕੀ ਹੋਇਆ। ਮੈਂ ਇਹ ਸਦਕਾ ਵੀ ਦੇਣਾ ਵਾਂ, ਮੈਂ ਜਿੱਥੇ ਤੱਕ ਮੇਰੀ ਤੌਫੀਕ ਹੈ ਮੈਂ ਕੁਛ ਨਾ ਕੁਛ ਅੱਛਾ ਕੰਮ ਕਰਦਾ ਹੀ ਰਹਿਣਾ ਵਾਂ, ਠੀਕ ਹੈ ਨਾ। ਲੇਕਿਨ ਮੇਰੀਆਂ ਚੋਰੀਆਂ ਬਹੁਤ ਹੋਣ ਡਈਆਂ ਨੇ। ਇੱਕ ਮਿੰਟ ਬਦਾਮਾਂ ਦਾ ਡੱਬਾ ਮਿੱਠਾ ਜੀ ਇੰਨਾ ਰਹਿ ਗਿਆ। ਤੇ ਯਾਰ ਤੇਰੇ ਘਰ ਪਿਆ ਭਾਈ ਫੈਸਲ? ਘਰ ਨਹੀਂ, ਇੱਥੇ ਰੱਖਿਆ, ਦਫ਼ਤਰ ਦੇ ਵਿੱਚ ਰੱਖਿਆ ਮੈਂ। ਯਾਰ ਤੂੰ ਤੇ ਉਹੀ, ਤੁਸੀਂ ਕਿਹੜਾ ਕੁੰਗ ਫੂ ਪਲੇਅਰ ਆ ਵੀ ਤੁਹਾਡਾ ਇੱਥੇ ਬਦਾਮਾਂ ਡੱਬਾ ਇੱਥੇ ਕਿਹਨੇ ਰੱਖਣੇ? ਸਾਡੇ ਤੇ ਆਪਣੇ ਬਦਾਮ ਨਹੀਂ ਮੁੱਕਣੇ। ਜਿੰਨੇ ਤੁਸੀਂ ਬਦਾਮ ਇੱਥੇ ਟੋਟਲ ਲੈ ਕੇ ਨਾ, ਇੰਨੀ ਤਾਂ ਮੈਂ ਡੇਲੀ ਆਪਣੇ ਕੁੱਕੜ ਨੂੰ ਪਾਉਣ ਡਿਆ ਵਾ। ਅੱਛਾ ਜੀ। ਹਾਂ ਆ ਬਿਠਿਆ ਕਹੀ ਜਾਂਦਾ ਮੇਰੇ ਬਦਾਮ ਚੋਰੀ ਹੋਏ। ਇਹਦੇ ਨਿਆਣੇ ਈਦ ਤੇ ਵੀ ਗੋੜ ਵਾਲੇ ਫੁੱਲੇ ਖਾਂਦੇ ਆ। ਇਹਦੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਗੱਚਕ ਕਿੱਦਾਂ ਕਹੀਦੀ ਆ। ਉਹ ਇਦਾਂ ਦੰਦ ਕਰਕੇ ਕਹਿੰਦੇ ਗੱਚਕ ਕੋਲ ਆ ਰਹੀ ਆ। ਮੈਂ ਇੱਥੇ ਨਹੀਂ ਗੱਲ ਕਰ ਰਿਹਾ ਕਿ ਮੇਰਾ ਇੱਥੋਂ ਵੀ, ਮੇਰੇ ਘਰੋਂ ਵੀ ਚੋਰੀ ਹੋਣ ਡਈ ਹੈ। ਕੀ ਚੋਰੀ ਹੋ ਗਿਆ? ਬ੍ਰੈਸਲੇਟ। ਅੱਲਾਹ, ਠੀਕ ਹੈ। ਓਏ ਉਹ ਤਾਂ ਲੱਭ ਗਿਆ ਵਾ, ਛੋਟੇ ਭਾਈ ਨੇ ਸਕੇ ਛੋਟੇ ਭਾਈ ਨੇ ਚੋਰੀ ਕੀਤਾ ਸੀ। ਕਸਮ ਵਾਲੀ ਗੱਲ ਹੈ, ਇੱਕ ਨੀਲਮ ਅੰਗੂਠੀ ਸੀਗੀ, 6 ਨਗ ਲੱਗੇ ਸੀਗੇ ਉਹਦੇ 'ਚ। ਨੀਲਮ ਅੰਗੂਠੀ, ਉਸ ਤੋਂ ਬਾਅਦ ਬ੍ਰੈਸਲੇਟ ਸੀਗਾ ਫਿਰੋਜ਼ਾ, ਬੜਾ ਖੂਬਸੂਰਤ ਸੀਗਾ। ਅੱਧੀ ਦਰਜਨ ਨਗਾਂ ਦੀ। ਹਾਂ ਭਲਾ ਕਿੱਥੋਂ ਲਈ ਇਹਨੇ ਨੀਲਮ ਅੰਗੂਠੀ? ਆ ਮੇਲਾ ਲੱਗਦਾ ਨਾ ਸਤਿਆਣੇ ਰੋਡ ਤੇ, ਉੱਥੋਂ ਲਈ ਸੀਗੀ। ਉਸ ਦੂਖੜੀ ਵਾਲੇ ਕੋਲ 70 ਰੁਪਏ ਦੀ, ਇਹਨੂੰ ਨੀਲਮ ਕਹਿਣ ਡਿਆ। ਤੇ ਬ੍ਰੈਸਲੇਟ ਬੜਾ ਕਿਹੜਾ ਸੀਗਾ? ਕਿਹੜਾ? ਉਹ ਸਿਰਫ ਉਹ ਨਗ ਲੱਗਾ ਸੀ ਜਿਹਨੇ ਇੰਜ ਕਰੋ ਰਗੜੋ ਤੇ ਰਗੜਾ ਲੱਗ ਜਾਂਦੀਆਂ। ਨਹੀਂ ਮੇਰਾ ਉਹ ਮੈਨੂੰ ਦਿਲੀ ਤੌਰ ਤੇ
ਮੈਨੂੰ ਦੁੱਖ ਹੈ ਕਿ ਉਹ ਵੀ ਮੇਰੀਆਂ ਛਾਵਾਂ ਚੋਰੀ ਹੋ ਗਈਆਂ। ਚਾਂਦੀ ਦੀ ਅੰਗੂਠੀ ਸੀ, ਉਹਦੇ 6 ਨਗ ਲੱਗੇ ਸੀਗੇ, ਨੀਲਮ, ਸੈਲੌਨ ਤੇ ਬੈਂਕਾਕ ਦੇ। ਮੈਨੂੰ ਦਿਲੀ ਤੌਰ ਤੇ ਉਸ ਅੰਗੂਠੀ ਦਾ ਦੁੱਖ ਹੈ ਤੇ ਬ੍ਰੈਸਲੇਟ। ਯਾਰ ਇੱਕ ਮਿੰਟ ਸੋਹਣੀ ਭਾਈ, ਗੱਪ ਨਹੀਂ ਹੈ। ਤੇਰੇ ਖਾਰਜ ਹੁੰਦੀ, ਤੇਰੇ ਖਾਰਜ ਅੱਜ ਕੱਲ੍ਹ ਬਹੁਤ ਹੁੰਦੀ ਹੈ। ਮੈਂ ਬਸ ਮੌਸਮ ਇਦਾਂ ਦਾ ਹੋਇਆ ਨਾ, ਜਰਾ ਹਵਾ 'ਚ ਨਮੀ ਘਟੀ ਆ। ਬ੍ਰੈਸਲੇਟ ਸੀਗਾ, ਉਹ ਵੀ ਚੋਰੀ ਹੋ ਗਿਆ। ਉਹ ਵੀ ਜਿਹਦੇ ਕੋਲ ਵੀ ਹੈ ਵੇ ਬ੍ਰੈਸਲੇਟ ਤੇ ਅੰਗੂਠੀ, ਉਹ ਵੀ ਮਿਹਰਬਾਨੀ ਕਰੇ ਮੈਨੂੰ ਨਾ ਦੇਵੇ। ਬੈਠਕ 'ਚ ਆਵੇ, ਸਰਾਣੇ ਥੱਲੇ ਉਹ ਰੱਖ ਕੇ ਉੱਥੋਂ 10,000 ਰੁਪਏ ਚੁੱਕ ਲਵੇ। ਮੈਂ ਇਹਦਾ ਵੀ 10,000 ਰੁਪਏ ਦੇਣ ਨੂੰ ਤਿਆਰ ਹਾਂ। ਕਿਸੇ ਦਾ ਨਾਮ ਨਹੀਂ ਮੈਂ ਲਾਂਗਾ, ਜਿਹੜਾ ਵੀ ਮਿਹਰਬਾਨੀ ਕਰਕੇ ਆ ਕੇ ਰੱਖ ਦੇਵੇ। ਉਸ ਤੋਂ ਬਾਅਦ ਨਾਜ਼ਰੀਨ, ਇੱਕ ਗਿਟਾਰ ਮੈਨੂੰ ਗਿਫਟ ਆਇਆ। ਦੁਬਈਓਂ ਭੇਜਿਆ ਇੱਕ ਦੋਸਤ ਨੇ ਮੈਨੂੰ ਗਿਟਾਰ। ਹਾਂ ਮੈਂ ਦੇਖਿਆ ਆਇਆ ਸੀ ਗਿਟਾਰ, ਦੋਸਤ ਨੇ ਭੇਜਿਆ ਦੁਬਈਓਂ ਨੇ ਕਿਹਾ ਯਾਰ ਇਹ ਡਰਾਮੇ ਡਰੂਮੇ ਤੇਰੇ ਵਾਸ ਦਾ ਕੰਮ ਨਹੀਂ ਹੈ, ਥੋੜੇ ਜਿਹੇ ਕੋਲ ਰੱਖ ਕੇ ਨਾ ਗੂਗਲ ਰੱਖ ਕੇ ਉਹਨਾਂ ਧੂਣੀ ਦਿਆ ਕਰ ਇੰਜ ਕਰਕੇ। ਗਿਟਾਰ ਦਾ ਨਾ ਦੁਕਾਨਾਂ ਦੁਕਾਨਾਂ ਤੇ 100 ਜਾਂ ਲੈ ਕੇ ਆਪਣਾ ਕੰਮ ਸਾਰ। ਉਹ ਗਿਟਾਰ ਨਹੀਂ ਸੀ ਬਿਠਿਆ, ਉਹਨਾਂ ਨੂੰ ਹਾਜਮੁਲਾ ਦਿੱਤੀ ਸੀ, ਉਹਨੂੰ ਕਿਹਾ ਖਾ ਤੇ ਢਕਾਰ ਆਵੇ। ਉਹ ਗਿਟਾਰ ਸਮਝੀ ਜਾਂਦਾ। ਬਾਹਰ ਸਿੰਗਰ ਆ ਜਿਹਨੇ ਗਿਟਾਰ ਵਜਾਈ ਹੈ ਤੇ ਸਾਰੀਆਂ ਉਂਗਲਾਂ ਦੇ ਚੀਰੇ ਆ ਗਏ ਸੀਗੇ, ਵਜਾਉਣੇ ਨਹੀਂ ਸੀ ਆਉਂਦੀ, ਪਕਾਨੇ ਚੜਾ ਕੇ ਵਜਾਉਂਦੇ ਸੀ ਇੰਜ ਕਰਕੇ। ਉਹਦਾ ਕੋਈ ਹੋਰ ਮਿਲਦਾ ਨੁਕਸਾ ਜਾਂ ਉਹਦੇ ਨਾਲ ਵਜਾਈਦੀ ਇੰਜ ਕਰਕੇ। ਨਹੀਂ ਕਿ ਮੈਂ ਇੰਜ ਬਲੇਡ ਤੇ ਕਰ ਰਿਹਾ ਸੀ, ਵੀ ਤਾਰਾ ਫਿਰ ਗਿਆ ਨਾ। ਉਹ ਵੀ ਅਸੀਂ ਬੈਠੇ ਹੋਏ ਹਾਂ ਤੇ ਉਹ ਗਿਟਾਰ ਕੋਈ ਚੁੱਕ ਕੇ ਲੈ ਗਿਆ। ਕਿੰਨੀ ਟੂ ਮੱਚ ਗੱਲ ਹੈ ਯਾਰ। ਜਦੋਂ ਆਦਮੀ ਤੁਹਾਡੇ ਤੇ ਬਲੀਵ ਕਰ ਰਿਹਾ, ਟਰਸਟ ਕਰ ਰਿਹਾ, ਆਪਣੇ ਯਾਨੀ ਕਿ ਘਰਾਂ ਦੇ ਵਿੱਚ ਬਿਠਾ ਰਿਹਾ, ਤੁਹਾਨੂੰ ਬੈਠਕ 'ਚ ਬਿਠਾ ਰਿਹਾ, ਸਾਰੀ ਫੈਮਿਲੀ ਅਸੀਂ ਬੈਠੇ ਹਾਂ ਤੇ ਉੱਥੋਂ ਗਿਟਾਰ ਮੇਰਾ ਚੁੱਕਿਆ ਗਿਆ। ਮੈਨੂੰ ਦਿਲੀ ਤੌਰ ਤੇ ਦੁੱਖ ਹੋਇਆ। ਜਿਸ ਵੀ ਦੋਸਤ ਅਹਿਬਾਬ ਨੇ ਚੁੱਕਿਆ, ਮੈਂ ਕਿਸੇ ਨੂੰ ਇਲਜ਼ਾਮ ਨਹੀਂ ਦਿੰਦਾ, ਉਹ ਆਵੇ ਰਾਤੀ ਬੈਠਕ ਦੇ ਵਿੱਚ ਸਰਾਣੇ ਥੱਲੇ ਰੱਖ ਜੇ, ਉੱਥੋਂ ਫਿਰ 10,000 ਰੁਪਏ ਚੁੱਕ ਲਵੇ। ਮੈਂ 10,000 ਰੁਪਈਆ ਉਹਦਾ ਵੀ ਦੇਣ ਨੂੰ ਤਿਆਰ ਹਾਂ, ਪਾਰਟੀ ਖਾ ਲਵੇ। ਮੈਨੂੰ ਇੱਕ ਗੱਲ ਦੱਸੋ ਭਾਈ ਫੈਸਲ, ਸੀਰੀਅਸਲੀ ਉਹ ਜਿਹੜਾ ਸਰਾਣਾ ਵਾ, ਉਹ ਸਰਾਣੇ ਦੇ ਲਾਗੇ ਤੁਹਾਡਾ ਕੋਈ ਬਿੱਲ ਕਿਰਾਇਆ, ਕੋਈ ਬੱਚਿਆਂ ਦੀ ਫੀਸ ਉਹ ਨਹੀਂ ਨਿਕਲਦੀ? ਬੱਚੇ ਤੇਰੇ ਸਕੂਲੋਂ ਠੁੱਡੇ ਖਾ ਖਾ ਨਿਕਲਣ ਰਹੇ ਆ, ਮਾਲਕ ਮਕਾਨ ਤੇਰੇ ਘਰ ਉਹਨੇ 3 ਵਾਰੀ ਪਰਚਾ ਕਰਾਇਆ ਕਿ ਮਕਾਨ ਮੇਰਾ ਛੱਡ, ਤੇ ਬਿੱਲ ਤੇਰੇ ਘਰ ਇੰਨਾ ਹੋ ਗਿਆ ਕਿ ਤੇਰੇ 4 ਵਾਰੀ ਮੀਟਰ ਲੱਥਾ, ਨਾਲ ਦੇ ਘਰੋਂ ਤਾਰ ਲਈਆ। ਆ 10,000 ਲੋਕਾਂ ਨੂੰ ਵੰਡਣ ਰਿਹਾ ਤੇ ਕੇਬਲ ਵਾਲਾ ਦੇ ਘਰ ਇੰਜ ਗੇੜੇ ਲਾਉਂਦਾ ਬਿਠਿਆ, ਜਦੋਂ ਉਹਨੇ ਉੱਥੇ ਸਲਾਮ ਸੁੱਖਿਆ 300 ਰੁਪਏ ਮਹੀਨੇ ਦਾ ਨਹੀਂ ਦਿੰਦਾ ਤੇ 10,000 ਸਰਾਣੇ ਥੱਲੋਂ ਐਂ ਕੱਢਦਾ। ਅੱਛਾ ਸਰਾਣਾ ਤੈਨੂੰ ਸਟੇਟ ਬੈਂਕ ਵਾਲਿਆਂ ਨੇ ਗਿਫਟ ਕੀਤਾ ਵੀ ਇੰਨੇ ਪੈਸੇ, 10,000 ਕੱਢ ਲਾ, 20 ਕੱਢ ਲਾ। ਉਹ ਸਰਾਣਾ ਨਾ ਹੋਇਆ ATM ਮਸ਼ੀਨ ਹੋ ਗਈ। ਔਰ ਯਾਰ ਜਿਹੜਾ ਕਰਿਆਨੇ ਵਾਲਾ ਨਹੀਂ, ਉਹ ਕਰਿਆਨੇ ਵਾਲਾ ਕੋਈ ਛੋਟੀ ਕਾਪੀ ਲੈ ਕੇ ਜਾਏ ਨਾ ਸੌਦੇ ਲਿਖਾਉਣ ਵਾਸਤੇ, ਉਹ ਕਾਪੀ ਹੈ ਨਹੀਂ ਸੀ ਗਰੀਬ ਕੋ, ਏਦਾਂ ਕਰਕੇ ਸਾਰੀ ਬਾਂਹ ਤੇ ਸੌਦੇ ਲਿਖਾਏ ਜਾਂਦੇ। ਅੱਲਾ ਮਾਫੀ ਦੇਵੇ, ਕਹਿਣਾ ਤਾਂ ਚਾਹੀਦਾ। ਨਾ ਮਿੱਠੇ ਆਪਣੀ ਚਾਹ ਪੀ, ਤੇ ਉਹ ਗਰਮ ਕਰਵਾ ਕੇ ਦੇ ਦੇਣਾ ਤੁਹਾਨੂੰ, ਠੰਡੀ ਹੋ ਗਈ। ਤੂੰ ਮੈਂ ਠੰਡੀ ਪੀ ਲਊਂਗਾ ਯਾਰ। ਉੱਤੇ ਮਲਾਈ ਦੇਖ ਲੈ ਇਦਾਂ ਹੀ ਤਰਪਾਲ ਪਾਈ ਹੋਈ ਚਾਹ ਤੇ। ਇਹ ਪ੍ਰੋਗਰਾਮ ਕਰਨ ਦਾ ਮਕਸਦ ਹੈ ਕਿ ਯਾਰ ਚੋਰੀ ਕਰਨਾ ਜੁਰਮ ਹੈ, ਗੁਨਾਹ ਹੈ, ਗਲਤ ਗੱਲ ਹੈ ਯਾਰ। ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਕੀ ਪਤਾ ਕਿ ਯਾਰ ਅਗਲਾ ਕਿੰਨਾ ਕੁ ਮਜਬੂਰ ਹੋਵੇ ਕਿ ਜਿੰਨਾ ਤੁਸੀਂ ਚੋਰੀ ਕਰ ਲੈਂਦੇ ਹੋ, ਜਿਹਦੀ ਕੋਈ ਸ਼ੈ ਚੁੱਕ ਲੈਂਦੇ ਹੋ, ਜਿਹਦੇ ਨਾਲ ਵਾਰਦਾਤ ਹੋ ਜਾਂਦੀ, ਉਹ ਕਿੰਨਾ ਕੁ ਮਜਬੂਰ ਹੁੰਦਾ ਇਨਸਾਨ। ਹਾਂ ਵਾਰਦਾਤ ਬੜਾ ਧੜਾ ਕਿਤੇ ਲੰਮਾ, ਜਿਵੇਂ 9 ਲੱਖਾਂ ਚੁੱਕਿਆ ਗਿਆ। 9 ਲੱਖੇ ਤੋਂ ਮੈਨੂੰ ਯਾਦ ਆਇਆ, ਬਸ ਤੂੰ ਗੱਲ ਵੀ ਨਹੀਂ ਕਰ ਸਕਦੇ ਨਾਜ਼ਰੀਨ, ਕਿਉਂਕਿ ਜਿਹੜੀ ਗੱਲ ਕਰਨੀ ਉਹ ਇਹਦੇ ਚੋਰੀ ਹੋਈ ਹੋਣੀ ਜਾਂ ਕੋਈ ਵਾਕਿਆ ਨਿਕਲਾਉਣਾ ਜਾਂ ਚੋਰੀ ਹੋਈ ਹੋਣੀ, ਬਸ ਇਸ ਤਰ੍ਹਾਂ ਦਾ ਨਿਜ਼ਾਮ ਆ। ਅਸਲ 'ਚ ਨਾਜ਼ਰੀਨ 1.25 ਮਹੀਨੇ ਦਾ ਸੀ ਫੈਸਲ ਡਰਾਮੇ, ਜਦੋਂ ਦੀ ਇਹਦੇ ਨਾਲ ਵਾਰਦਾਤਾਂ ਸ਼ੁਰੂ ਹੋਈਆਂ ਤੇ ਹਾਲੇ ਤੱਕ 50 ਸਾਲ ਦੇ ਲਗਭਗ ਪਹੁੰਚ ਗਿਆ ਤੇ ਵਾਰਦਾਤਾਂ ਦੀ ਇੱਕ ਲੰਮੀ ਦਾਸਤਾਨ ਆ। ਫਿਰ ਉਸ ਤੋਂ ਬਾਅਦ ਮੇਰੇ ਕੋਲ ਇੱਕ ਘੜੀ ਸੀਗੀ, ਅਬੂ ਸਾਲੇ ਰਿਜ਼ਵੀ ਸਾਹਿਬ ਨੇ ਮੈਨੂੰ ਦਿੱਤੀ ਸੀ ਘੜੀ। ਉਹ ਘੜੀ ਦਾ ਫੰਕਸ਼ਨ ਪਤਾ ਕੀ ਸੀ ਨਾਜ਼ਰੀਨ, ਕਿ ਉਹ ਘੜੀ ਟਾਈਮ ਪੁੱਛਦੀ ਸੀ ਕਿ ਰਾਮੇ ਕੀ ਟਾਈਮ ਹੋਇਆ ਵਾ। ਮੈਂ ਸਹੀ ਹੋਣਾ। ਹਾਂ ਸੋਨੀ ਭਾਈ, ਉਹ ਘੜੀ ਇੰਨੀ ਕੀਮਤੀ ਸੀਗੀ, ਉਹ ਲਾਡੋ ਵਾਲਿਆਂ ਦੀ ਘੜੀ ਸੀਗੀ। ਤੇ ਉਹ ਘੜੀ ਲਾਡੋ ਨਹੀਂ, ਰਾਡੋ ਲਾਡੋ ਦਾ ਸਾਬਣ ਹੁੰਦਾ। ਤੁਹਾਡੇ ਕੋਲ ਜਿਹੜੀ ਘੜੀ ਰਾਡੋ ਨਹੀਂ ਸੀ ਨਾ ਲਾਡੋ ਸੀਗੀ, ਤੁਸੀਂ ਚੋਰੀ ਕੀਤੀ ਤਾਂ ਫਰਾਡੋ ਸੀਗੀ। ਮੈਨੂੰ ਦਿਲੀ ਤੌਰ ਤੇ ਦੁੱਖ ਹੋਇਆ ਯਾਰ। ਮੈਂ ਕਿਸੇ ਤੇ ਇਲਜ਼ਾਮ ਨਹੀਂ ਦਿੰਦਾ। ਹਾਂ ਤੇ ਕੀ ਚਾਹੁੰਦੇ ਤੁਸੀਂ ਹੁਣ? ਉਂਝ ਹੀ ਆਵੇ ਉਹ ਰਾਤ ਨੂੰ ਅੱਛਾ ਸਰਾਣੇ ਥੱਲੇ ਘੜੀ ਰੱਖ ਜੇ ਤੇ ਉੱਥੋਂ ਲੈ ਜਾਵੇ 10,000 ਰੁਪਈਆ ਕਿ ਵਧਾਇਆ ਵਾ। ਭਾਜੀ ਉਹ ਘੜੀ ਕਾਸਟਲੀ ਸੀਗੀ, ਉਹ ਘੜੀ ਮੇਰੇ ਲਈ ਅਨਮੋਲ ਘੜੀ ਸੀ, ਜਿਹਨੇ ਮੈਨੂੰ ਗਿਫਟ ਦਿੱਤੀ। 20,000 ਰੁਪਈਆ ਸਰਾਣੇ ਥੱਲੋਂ ਚੁੱਕ ਕੇ ਲੈ ਜੇ। ਦੋਸਤੋ ਕੋਈ ਬੰਦਾ ਨਾ ਆਵੇ, ਜਿਹੜਾ ਵੀ ਚੋਰ ਆ, ਜਿਹਨੇ ਵੀ ਸ਼ਾਇਦ ਚੁੱਕੀ, ਕੋਈ ਬੰਦਾ ਨਾ ਆਵੇ, ਸਾਰਾ ਫਰਾਡ ਆ। ਤੁਸੀਂ ਥਰਾਣੇ ਥੱਲੇ ਆਉਣਾ ਵਾ, ਤੁਹਾਨੂੰ ਇਸ ਕਿਸਮ ਦੀਆਂ ਡਾਂਗਾ ਪੜੀ 10,000 20,000 ਕੁਝ ਵੀ ਨਹੀਂ ਹੋਣਾ। ਨਾ ਕਰ ਇਹ ਗੱਲ ਨਾ ਸੋਨੀ ਭਾਈ, ਤੁਸੀਂ ਜਾਣਾ ਨਹੀਂ ਹੈ, ਤੁਹਾਨੂੰ ਜੋ ਮਰਜ਼ੀ ਇਹ ਵਰਕਲਾਉਂਡ ਹੈ। ਤੇ ਮੈਂ ਕਿਉਂ ਜਾਣਾ? ਠੀਕ ਹੈ। ਉਸ ਤੋਂ ਬਾਅਦ ਨਾਜ਼ਰੀਨ ਮਜ਼ੇਦਾਰੀ ਦੀ ਗੱਲ ਹੈ ਕਿ ਗੱਡੀ ਲਈ ਮੈਂ ਨਵੀਂ, ਪਿਛਲੇ ਦਿਨਾਂ ਦੀ ਗੱਲ ਹੈ। 70 13,000 नहीं, अल्लाह पाक कार भी देगा, 2 पहियों का फ़र्क है, वो भी आ जाएंगे। बेगम मेरी कह रही है जी कि रेड कलर की गड्डी लेनी है, तो मैं क्या जी नहीं, मैं ब्लैक कलर की गड्डी लेनी। ਇਹਨਾਂ ਨੇ ਫਿਰ ਅੱਕ ਕੇ ਭਾਈ ਰੌਲਾ ਹੀ ਇੰਨਾ ਪਿਆ ਸੀ, ਇਹਨਾਂ ਨੇ ਚੁੱਪ ਕਰਕੇ ਨਾ ਆਪਣਾ ਸਾਈਕਲ ਦਾ ਹੀ ਕੰਮ ਕਰਾ ਲਿਆ ਕਿ ਨਹੀਂ ਯਾਰ ਇਹੀ ਸੈੱਟ ਵਾ। ਤੇ ਮੇਰਾ ਇੱਕ ਦੋਸਤ ਕਹਿੰਦਾ ਯਾਰ ਉਹ ਗੱਲ ਸੁਣ, ਭਰਜਾਈ ਦੀ ਮੰਨ ਲੈ, ਰੈੱਡ ਕਲਰ ਹੋਵੇ ਜਾਂ ਬਲੈਕ ਹੋਵੇ, ਕੀ ਫ਼ਰਕ ਪੈਂਦਾ? ਮੈਂ ਖੈਰ ਰੈੱਡ ਕਲਰ ਦੀ ਗੱਡੀ ਲੈ ਕੇ ਘਰ ਆਇਆ ਵਾਂ, ਨਾਲ ਮਠਿਆਈ 5 ਕਿਲੋ। ਠੀਕ ਹੈ, ਕਿੰਨੇ? 5 ਕਿਲੋ ਦੀ ਮਠਿਆਈ। ਯਾਰ ਤੁਹਾਡੇ ਘਰ ਇੱਕ
ਮੇਸੂ ਆ ਜਾਵੇ ਨਾ, ਤੁਸੀਂ ਸਾਰਾ ਟੱਬਰ ਚੂਸ ਕੇ ਫਿਰ ਦੁਕਾਨਦਾਰ ਨੂੰ ਵਾਪਸ ਘਰ ਆਉਣੇ ਕਿ ਲੈ ਸਾਡਾ ਚਾਹ ਪੂਰਾ ਹੋ ਗਿਆ। ਤੇ 5 ਕਿਲੋ ਮਠਿਆਈ ਕਿੱਥੋਂ ਆ? ਸ਼ੁਕਰ ਹੈ ਮੈਂ ਕਿਹਾ ਤੂੰ ਇਹ ਨਹੀਂ ਕਹਿਤਾ ਕਿ ਫੰਕਸ਼ਨ ਰੱਖ ਲੈਂਦੇ ਵੇ ਇੱਕ ਲੱਡੂ ਦੇ ਨਾਲ। ਮਿੱਠੇ ਆ ਇਹ 5 ਕਿਲੋ ਟੋਕਰੀ ਮਠਿਆਈ ਦੀ ਕਹਿ ਰਿਹਾ, ਹਾਲੇ ਤੱਕ ਬਸਤੇ 'ਚ ਗੁੜ ਦੀ ਪੇਸੀ ਇਹ ਤੇ ਨਿਆਣੇ ਤੇ ਨਿਕਲਦੀ। ਮੈਂ ਕਹਿੰਦਾ ਤੇ ਨਿਆਣੇ ਅੱਲਾ ਮਾਫੀ ਦੇਵੇ, ਜਿਹੜਾ ਕੇਰੀ ਦੀਆਂ ਛਲੀਆਂ ਨਹੀਂ ਵੇਚਦਾ ਉਹ ਤੋਂ ਛਲੀ ਨਹੀਂ ਲੈਂਦੇ, ਉਹਦੇ ਕੋਲ ਜਿਹੜਾ ਨਿੰਬੂ ਹੁੰਦਾ ਨਾ ਮਸਾਲਾ ਲਾਉਣਾ ਉਹ ਲੈਂਦੇ ਆ ਬਸ, ਜਿਹਦੇ ਜਵਾਨ ਮਾਰਨੀ ਅਸੀਂ। ਅੱਛਾ, ਉਹ ਗੱਡੀ ਮੈਂ ਰੈੱਡ ਲੈ ਕੇ ਤੇ ਬਾਹਰ ਮੈਂ ਖੁਲਾ ਰਿਹਾ ਤੇ ਮੈਂ ਜਾ ਕੇ ਬੇਗਮ ਨੂੰ ਤੰਗ ਕਰ ਰਿਹਾ। ਮੈਂ ਕਿਹਾ ਬੇਗਮ ਮੈਨੂੰ ਕਹਿੰਦੀ ਪਹਿਲੇ ਮੈਨੂੰ ਦੱਸੋ ਰੈੱਡ ਲਈ ਕਿ ਬਲੈਕ ਲਈ। ਮੈਂ ਕਿਹਾ ਯਾਰ ਮੈਨੂੰ ਬਲੈਕ ਪਸੰਦ ਹੈ। ਕਹਿੰਦੀ ਮੈਂ ਨਹੀਂ ਦੇਖਣੀ ਦੁਕਾਨ। ਮੈਂ ਉਹਨੂੰ ਕਿਹਾ ਯਾਰ ਤੇਰੀ ਮਿਹਰਬਾਨੀ ਤੂੰ ਆ ਕੇ ਵੇਖ ਤੇ ਲੈ। ਮੈਂ ਸਰਪ੍ਰਾਈਜ਼ ਦੇਣਾ ਸੀਗਾ, ਲਈ ਮੈਂ ਰੈੱਡ ਕਲਰ ਦੀ ਗੱਡੀ ਤੇ ਉਹ ਆਵੇ ਨਾ ਤੇ ਮੈਂ ਉਹਨੂੰ ਮੈਂ ਜ਼ਬਰਦਸਤੀ ਪਕੜਿਆ ਤੇ ਉਹਨੂੰ ਮੈਂ ਲੈ ਆਇਆ। ਬਾਹਰ ਆਇਆ ਤੇ ਗੱਡੀ ਕੋਈ ਨਹੀਂ। ਯਾਰ ਖੈਰ ਮਠਿਆਈ ਵੀ ਉੱਥੇ ਰਹਿ ਗਈ। ਇਹ ਥੋੜ੍ਹੀ ਜਿਹੀ ਪੁਰਾਣੀ ਗੱਲ ਹੈ ਲੇਕਿਨ ਇਹ ਜੈਨੂਇਨ ਗੱਲ ਹੋਈ। ਮੈਂ ਕਿਸੇ ਨੂੰ ਚੋਰ ਨਹੀਂ ਕਹਿੰਦਾ। ਜਿਹਨੇ ਵੀ ਗੱਡੀ ਮੇਰੀ ਲਈ ਹੈ ਉਹ ਚੁੱਪ ਕਰਕੇ ਆ ਕੇ ਰਾਤ ਨੂੰ ਮੇਰੇ ਘਰ ਖਿਲਾਰ ਦੇਵੇ ਤੇ ਸਿਰਾਣੇ ਥੱਲੇ ਨੂੰ 30,000 ਰੁਪਈਆ ਲੈ ਲਵੇ। ਉਹ ਸਰਾਣੇ ਥੱਲੋਂ ਉਹ ਸਰਾਣਾ ਡਬਲ ਸ਼ਾਹ ਦਾ ਵਾ ਕੀ ਹੈ ਥੱਲੇ? ਸਰਾਣੇ ਥੱਲੇ ਕੀ ਸਰੋਂਗ ਕੱਢੀ ਵੀ ਪੈਸੇ ਆਉਣੇ ਬਾਰ-ਬਾਰ। ਸਟੇਟ ਬੈਂਕ 'ਚ ਸਰਾਣਾ ਰੱਖਿਆ? ਸਿਰਾਣੇ ਥੱਲੇ ਮੈਂ ਆਪਣਾ ਵੋਲਟ ਰੱਖ ਕੇ ਸੌਣਾ ਵਾਂ। ਕਿਹੜਾ ਵੋਲਟ? ਬਟਵਾ। ਉਹ ਯਾਰ ਦੇ ਭਾਈ ਹਲੇ ਤੋਂ ਇਸ ਕਿਸਮ ਦੀ ਵੱਡੀ ਗੁਥਲੀ ਲਟਕਾਉਣਾ ਜਿਹੜਾ ਮੰਡੀ ਲੋਕ ਲੈ ਕੇ ਨਹੀਂ ਬੈਠੇ ਹੁੰਦੇ ਗੁਥਲੀ। ਆ ਮਿੱਠਿਆ ਕਹੀ ਜਾਂਦੇ ਆ ਮੇਰੇ ਸਰਾਣੇ ਥੱਲੋਂ 20,000 ਕੱਢ ਲਓ 30,000। ਇਹਨਾਂ ਕੋਲ 100 ਰੁਪਈਆ ਹੋਵੇ ਨਾ ਤੇ 90 ਨੇਫੇ ਹੀ ਦੇ ਕੇ 10 ਸਾਈਡ ਵਾਲੀ ਜੇਬ 'ਚ ਪਵਾਏ। ਅੱਲਾ ਤੇਰਾ ਭਲਾ ਕਰੇ। ਇਹ ਤੇ ਨਿਆਣੇ ਨੂੰ ਇਹਨੇ 50 ਰੁਪਏ ਆਉਣ ਨਾ 50 ਤੇ ਉਹਦੀ ਭਾਨ ਲੈ ਕੇ ਗੱਲੇ 'ਚ ਪਾਉਂਦੇ ਵੀ ਬਹੁਤੇ ਹੁੰਦੇ ਆ। ਯਾਰ ਬੋਲੀ ਵਾਲੀ ਕਮੇਟੀ 1600 ਦੀ ਪਾਈ ਹੈ ਵੀ ਹੋਰ ਇਸ ਤੋਂ ਵੱਡਾ ਕੰਮ ਕੀ ਹੋਣਾ। ਅੱਛਾ, ਉਸ ਤੋਂ ਬਾਅਦ ਮੇਰਾ ਇੱਕ ਦੋਸਤ ਹੈ ਸਿੰਗਾਪੁਰ। ਉਹ ਸੁੱਧੂਪੁਰ ਹੋਣਾ ਹੈ, ਉਹ ਸ਼ੇਖੂਪੁਰ ਹੋਣਾ ਵਾ। ਉਹਨੇ ਮੈਨੂੰ ਜੋਗਰ ਬੂਟ ਗਿਫਟ ਕੀਤੇ ਨੇ ਯਾਰ। ਤੇ ਉਹਨੇ ਕਿਹਾ ਕਿ ਫੈਸਲ ਭਾਈ ਇਹ ਬੂਟਾਂ ਦੀ ਖਸੂਸੀਅਤ ਹੈ ਵੇ ਕਿ ਇਹ ਪਿੱਛੇ ਨੂੰ ਦੌੜਦੇ ਆ। ਨਹੀਂ ਉਹਦਾ ਦੇ ਕੁਝ ਸਪਰਿੰਗ ਵਗੈਰਾ ਲੱਗੇ ਸੀ, ਉਹ ਇੰਜ ਕਰਕੇ ਜੰਪਿੰਗ ਕਰਦੇ ਸੀ ਆਪ ਹੀ। ਯਾਨੀ ਕਿ ਤੁਸੀਂ ਥੋੜਾ ਜਿਹਾ ਕਦਮ ਚੁੱਕਣਾ ਤੇ ਉਹਨਾਂ ਨੇ ਆਪ ਹੀ ਤੁਹਾਨੂੰ ਚੁੱਕ ਕੇ ਅੱਗੇ ਕਰਨਾ। ਫਲੈਕਸੀਬਲ ਯਾਨੀ ਕਿ ਚੁੱਕੇਗੇ। ਮੈਂ ਕਿਸੇ ਨੂੰ ਚੋਰ ਨਹੀਂ ਕਹਿੰਦਾ, ਤੁਹਾਡੀ ਬੜੀ ਮਿਹਰਬਾਨੀ ਜਿਹਦੇ ਕੋਲ ਹੈ ਸਿਰਾਣੇ। ਠਹਿਰ ਜਾ ਇੱਕ ਮਿੰਟ ਨਾਚ ਨੂੰ ਅਗਲੀ ਗੱਲ ਤੁਹਾਨੂੰ ਪਤਾ ਵਾ, ਲੇਕਿਨ ਉਹ ਤੇ ਜੋਗਰ ਚੁੱਕੇ ਨਹੀਂ ਸੀ ਗਏ। ਉਹ ਮਹਿਕਮੇ ਵਾਲੇ ਲੈ ਕੇ ਗਏ ਸੀ FWMC ਵੇਸਟ ਮੈਨੇਜਮੈਂਟ ਵਾਲੇ। ਇਸ ਕਿਸਮ ਦੀ ਬੋ ਆ ਰਹੀ ਸੀ ਨਾਲ, ਉਹਨਾਂ ਨੇ ਮੂੰਹ ਲਪੇਟ ਕੇ ਤੇ ਜੋਗਰ ਚੁੱਕੇ ਤੇ ਬਾਈਪਾਸ ਤੋਂ 21 ਕਿਲੋਮੀਟਰ ਦੂਰ ਤੇ ਜੋਗਰ ਸਿੱਟ ਕੇ ਆਏ ਆ। 11 ਫੁੱਟ ਡੂੰਘਾ ਉਹਨਾਂ ਨੇ ਟੋਇਆ ਕੱਢਿਆ, ਇਹਦੇ ਵਿੱਚ ਜੋਗਰ ਸਿੱਟੇ, ਉੱਤੋਂ ਮਿੱਟੀ ਪਾ ਕੇ ਉੱਤੇ ਬਕਾਇਦਾ ਤਖਤੀ ਲਾ ਗਿਆ ਵੀ ਇੱਥੋਂ 1.5 ਕਿਲੋਮੀਟਰ ਪਰੇ ਰਹਿਣਾ ਵਾਂ ਵਿੱਚ ਫੈਸਲ ਤੇ ਜੋਗਰ ਦੱਬੇ ਹੋਏ ਨੇ ਬੋ ਵਾਲੇ। ਲੇਕਿਨ ਇਹ ਗਲਤ ਗੱਲ ਹੈ, ਬਿਲਕੁਲ ਗਲਤ। ਜਿਹਨੇ ਵੀ ਯਾਰ ਚੁੱਕੇ ਉਹਦੀ ਮਿਹਰਬਾਨੀ ਯਾਰ ਮੇਰੇ ਜੋਗਰ ਦੇ ਦੇਵੇ। ਉੱਥੇ ਬੈਠਕ 'ਚ ਰੱਖ ਦੇ ਸਿਰਾਣੇ ਥੱਲੋਂ 5,000 ਰੁਪਈਆ ਚੁੱਕ ਕੇ ਲਾਈਏ। ਉਹ ਤੂੰ ਸਿਰਾਣਾ ਕਿਤੇ ਵੇਚ ਕਿਤੇ ਸਿਰਾਣੇ ਤੇ ਤੂੰ ਕੱਢ ਲਾ, ਤੈਨੂੰ ਫਾਲੇ ਹੋ ਜਾਂਦੇ ਇੰਨੇ ਪੈਸੇ ਰੱਖੇ, ਤੂੰ ਕੱਢ ਕੇ ਆਪਣਾ ਸਾਰ ਲਾ। ਨਾਜ਼ਰੀਨ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਤੁਸੀਂ ਸਰਾਣੇ ਦਾ ਖਿਆਲ ਰੱਖਣਾ। ਨਾਜ਼ਰੀਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਚੈਨਲ ਨੂੰ। ਸਾਡੇ ਪੇਜ ਸਜਾਦ ਜਾਨੀ ਕਾਮੇਡੀ ਨੂੰ ਵੀ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ। ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।